ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾਨੀਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ, ਛਤਰਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਤੇ ਇੰਟਰਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 29 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਮਿੰਟੂ ਜੀ ਆਪਾਂ ਕਰੀਏ ਦਿੱਲੀ ਕੋਚਿੰਗ ਸੈਂਟਰ ਹਾਦਸੇ ਤੋਂ। ਪੁਲਿਸ ਨੇ ਇਸ ਮਾਮਲੇ ਦੇ ਵਿੱਚ 5 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਬਿਲਕੁਲ ਪ੍ਰਵੀਨ ਜੀ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਐਸੀ ਪ੍ਰਸ਼ਾਸਕੀ ਤੌਰ ਤੇ ਉਕਾਈ ਕਹਿ ਸਕਦੇ ਆ, ਪਰ ਇਹ ਕਾਤਲ ਉਕਾਈ ਆ ਜੀ। ਮਤਲਬ ਕਿ ਇਹ ਜਿਹੜੇ 3 ਬਹੁਤ ਹੀ ਕਹਿ ਲਾ ਕਿ ਬਹੁਤ ਇੰਟੈਲੀਜੈਂਟ ਸਟੂਡੈਂਟ ਸੀਗੇ। ਕਰੀਮ, ਵੈਸੇ ਵੀ ਤੁਹਾਨੂੰ ਪਤਾ ਹੈ ਕੋਚਿੰਗ ਸੈਂਟਰਾਂ ਦੇ ਵਿੱਚ ਕੋਈ ਮੇਰੇ ਵਰਗਾ ਨਖੇਦਾ ਨਲਾਇਕ ਥੋੜੀ ਜਾਏ ਜਿਹਨੇ ਤਿਆਰੀ ਕਰਨੀ IAS ਦੀ, ਉਹ ਬੱਚਾ ਤੁਹਾਨੂੰ ਪਤਾ ਹੀ ਆ। ਤਾਂ ਗੱਲ ਇਹ ਆ ਕਿ ਇੱਥੇ ਇੱਕ ਕੋਚਿੰਗ ਸੈਂਟਰ ਸੀਗਾ ਦਿੱਲੀ ਦੇ ਵਿੱਚ ਰੌ, ਉਹਦੇ ਵਿੱਚ ਆ ਜਿਹੜੀ ਬੇਸਮੈਂਟ ਹੁੰਦੀ ਆ ਉਹਦੇ ਚ ਉਹਨਾਂ ਨੇ ਲਾਇਬ੍ਰੇਰੀ ਬਣਾ ਰੱਖੀ ਸੀਗੀ, ਜਿਹੜੀ ਕਿ ਇਨਲੀਗਲ ਹੈ। ਕਿਉਂਕਿ ਇੱਥੇ ਇੰਡੀਆ ਦੇ ਵਿੱਚ ਕਿਸੇ ਵੀ ਕੋਚਿੰਗ ਸੈਂਟਰ ਵਾਸਤੇ ਜਿਹੜੀ ਬੇਸਮੈਂਟ ਹੈ ਸਟੋਰ ਦਾ ਕੰਮ ਤੇ ਉਹਦੇ ਤੋਂ ਲਿਆ ਜਾ ਸਕਦਾ, ਪਰ ਲਾਇਬ੍ਰੇਰੀ ਯਾਨੀ ਪੜ੍ਹਾਉਣ ਦਾ, ਕਲਾਸ ਇਤਿਆਦਿਕ ਦਾ ਕੋਈ ਕੰਮ ਨਹੀਂ ਲਿਆ ਜਾ ਸਕਦਾ। ਠੀਕ ਹੈ ਜੀ। ਤਾਂ ਪਹਿਲੀ ਗੱਲ ਤੇ ਇਹ ਆ ਕਿ ਉਹ ਸਾਰਾ ਕੁਝ ਕਿਵੇਂ ਚੱਲਦਾ ਰਿਹਾ ਬਿਨਾਂ ਪ੍ਰਵਾਨਗੀ ਤੋਂ, ਬਿਨਾਂ ਕਿਸੇ ਰੂਲ ਰੈਗੂਲੇਸ਼ਨ ਤੋਂ। ਅੱਛਾ, ਉਹਦੇ ਬਾਅਦ ਕੀ ਹੋਇਆ ਕਿ ਉੱਥੇ ਮੀਂਹ ਪਿਆ, ਫਲੱਡਿੰਗ ਦੀ ਅੱਗੇ ਵੀ ਉੱਥੇ ਸਮੱਸਿਆ ਆਉਂਦੀ ਉਸ ਇਲਾਕੇ ਦੇ ਵਿੱਚ। ਤੇ ਉਦੋਂ ਕੀ ਹੋਇਆ ਕਿ ਬਾਇਓਮੀਟ੍ਰਿਕ ਗੇਟ ਸੀ ਜਿਹੜਾ, ਉਹ ਪਾਵਰ ਨਾ ਹੋਣ ਕਰਕੇ ਬੰਦ ਹੋ ਗਿਆ ਤੇ ਫਿਰ ਪਾਣੀ ਜਿਹੜਾ ਜਮਾ ਹੋ ਕੇ ਉਹ ਪ੍ਰੈਸ਼ਰ ਦੇ ਨਾਲ ਇੰਨਾ ਪਿਆ ਕਿ ਕੁਝ ਮਿੰਟਾਂ ਦੇ ਵਿੱਚ ਹੀ ਉਹ 10-10, 12-12 ਫੀਟ ਚੜ ਗਿਆ ਬੇਸਮੈਂਟ ਦੇ ਵਿੱਚ। ਬੱਚੇ ਡੁੱਬ ਗਏ, ਉਸਨੂੰ ਬਚਾ ਲਿਆ ਗਿਆ, 3 ਮਰ ਗਏ ਸੀ। ਉਸ ਤੋਂ ਬਾਅਦ ਬਹੁਤ ਹੀ ਜ਼ਿਆਦਾ ਕਹਿ ਲਓ ਕਿ ਮਸਲਾ ਜਿਹੜਾ ਗੰਭੀਰ ਹੋਇਆ, ਵਿਗੜਿਆ ਇਹ ਮਸਲਾ। ਤਾਂ ਹੁਣ ਇਹਦੇ ਵਿੱਚ ਦੇਖੋ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀਆਂ ਨੇ, ਇੱਕ ਦੂਜੇ ਤੇ ਦੋਸ਼ ਨੇ ਕਿ ਏਦਾਂ ਹੈ ਓਦਾਂ ਹੈ, ਪਰੰਤੂ ਇਹ ਸਾਫ਼ ਹੈ, ਸਪਸ਼ਟ ਹੈ ਕਿ ਉੱਥੇ ਇਹ ਸਭ ਕੁਝ ਜਿਹੜਾ ਚੱਲ ਰਿਹਾ ਸੀਗਾ ਧੜੱਲੇ ਨਾਲ ਚੱਲ ਰਿਹਾ ਸੀ, ਕਿਉਂਕਿ ਅੱਜ 13 ਇਹੋ ਜਿਹੇ ਕੋਚਿੰਗ ਸੈਂਟਰ ਇਹਨਾਂ ਨੇ ਬੰਦ ਕੀਤੇ ਨੇ ਜੀ, ਕਿ ਜਿਨ੍ਹਾਂ ਦੇ ਵਿੱਚ ਬੇਸਮੈਂਟਾਂ ਦੇ ਅੰਦਰ ਇਹ ਸਭ ਕੁਝ ਚੱਲਦਾ ਪਿਆ ਸੀ। ਤਾਂ ਹੁਣ ਕਈ ਲਾਪਰਵਾਹੀਆਂ ਸਾਹਮਣੇ ਆ ਰਹੀਆਂ ਨੇ। ਕੁਝ ਦਿਨ ਪਹਿਲਾਂ ਇੱਕ ਸਟੂਡੈਂਟ ਹੋ ਮਰਿਆ ਕਰੰਟ ਲੱਗ ਕੇ। ਇਸ ਤੋਂ ਇਲਾਵਾ ਵੱਡੀ ਗੱਲ ਇਹ ਨਿਕਲ ਕੇ ਆਈ ਆ ਕਿ ਇੱਕ ਕੁਸ਼ਵਾਹਾ ਸਾਹਿਬ ਨੇ ਉਹਨਾਂ ਨੇ ਇਹ ਜੂਨ ਦੇ ਵਿੱਚ ਸ਼ਿਕਾਇਤ ਕਰ ਦਿੱਤੀ ਸੀ ਇਸ ਮੁਤਲਕ, ਤੇ 15 ਅਤੇ 22 ਜੁਲਾਈ ਨੂੰ ਰਿਮਾਈਂਡਰ ਵੀ ਕੱਢੇ ਕਿ ਇਹ ਸਟੂਡੈਂਟ ਦੀ ਸੇਫਟੀ ਦੇ ਨਾਲ ਜੁੜਿਆ ਮਸਲਾ ਹੈ, ਤੁਸੀਂ ਇਹਦੇ ਤੇ ਫੌਰੀ ਤੌਰ ਤੇ ਕੋਈ ਐਕਸ਼ਨ ਕਰੋ। ਪਰ ਨਹੀਂ, ਕਿਸੇ ਨੇ ਕੋਈ ਸਮਝ ਹੀ ਨਹੀਂ ਰੱਖੀ, ਕੋਈ ਕਿਸੇ ਨੇ ਗੱਲ ਗੌਲੀ ਹੋਈ ਨਹੀਂ ਅਤੇ ਇਹ ਹਾਦਸਾ ਵਾਪਰ ਗਿਆ। ਹੁਣ ਸਟੂਡੈਂਟ ਬਹੁਤ ਗੁੱਸੇ 'ਚ ਨੇ, ਪ੍ਰਦਰਸ਼ਨ ਹੋ ਰਹੇ ਆ ਭਾਰਤੀ ਜਨਤਾ ਪਾਰਟੀ ਵਾਲੇ ਉਹਨਾਂ ਤੇ ਕਿ ਲਓ ਜੀ ਹੁਣ ਦਿੱਲੀ ਜਿਹੜੀ ਨਿਗਮ ਆ ਉਹ ਸਾਰਾ ਕੁਝ ਤੇ ਇਹਨਾਂ ਦੇ ਕੋਲ ਆ, ਆਮ ਆਦਮੀ ਪਾਰਟੀ ਵਾਲਿਆਂ ਕੋਲ, ਆਮ ਆਦਮੀ ਪਾਰਟੀ ਵਾਲੇ ਉਹਨਾਂ ਤੇ ਸੁੱਟੀ ਜਾਂਦੇ ਆ। ਤਾਂ ਕੁੱਲ ਮਿਲਾ ਕੇ ਬਲਡੋਜ਼ਰ ਵੀ ਚੱਲਿਆ, ਜਿੱਥੇ ਨਜਾਇਜ਼ ਕੋਈ ਉਸਾਰੀ ਵਗੈਰਾ ਵੀ ਸੀਗੀ, ਕੁਛ ਇਹਨਾਂ ਨੇ ਐਕਸ਼ਨ ਜ਼ਰੂਰ ਕੀਤੇ ਪਰ ਮੌਤਾਂ ਤੋਂ ਬਾਅਦ ਕੀਤੇ ਆ। ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਹਾਦਸੇ ਵਿੱਚ 3 ਬ੍ਰਿਲੀਅੰਟ ਸਟੂਡੈਂਟ ਜਿਹੜੇ ਮਰੇ ਨੇ ਉਹਨਾਂ ਦਾ ਕਾਤਲ ਪ੍ਰਸ਼ਾਸਨ ਹੀ ਆ। ਤੇ ਇਹ
ਜਿਹੜੇ ਕੋਈ ਸੰਚਾਲਕ ਸੀ ਜਾਂ ਕੁਝ ਇੱਧਰ ਉੱਧਰ ਦੇ ਬੰਦੇ, ਉਹਨਾਂ ਤੇ ਪਰਚਾ ਜ਼ਰੂਰ ਹੋ ਗਿਆ, ਪਰ ਮੇਰਾ ਮੰਨਣਾ ਆ ਕਿ ਜਿਹੜਾ ਵੀ ਜ਼ਿੰਮੇਵਾਰ, ਚਾਹੇ ਕੋਈ ਨੇਤਾ ਹੈ ਤੇ ਚਾਹੇ ਕੋਈ ਪ੍ਰਸ਼ਾਸਕੀ ਅਧਿਕਾਰੀ ਆ, ਉਹਦੇ ਤੇ ਪਰਚਾ ਜਿਹੜਾ ਹੋਣਾ ਚਾਹੀਦਾ। ਕੁਝ ਗ੍ਰਿਫਤਾਰੀਆਂ ਹੋ ਗਈਆਂ ਨੇ, 5-7 ਗ੍ਰਿਫਤਾਰੀਆਂ ਮੇਰੇ ਖਿਆਲ ਦੇ ਨਾਲ ਹੋ ਗਈਆਂ ਨੇ ਪ੍ਰਵੀਨ ਜੀ। ਜੀ ਜੀ। ਅਗਲੀ ਖਬਰ ਦੇ ਵੱਲ ਉਹਦੀ ਮਿੰਟ ਜੀ ਗੱਲ ਕਰੀਏ, ਅੰਮ੍ਰਿਤਪਾਲ ਸਿੰਘ ਦੀ ਜਿਹੜੀ ਪਟੀਸ਼ਨ ਸੀ ਉਹਦੇ ਤੇ ਸੁਣਵਾਈ ਟਲ ਗਈ ਜੀ। ਹਾਂ ਦੇਖੋ, ਅੰਮ੍ਰਿਤਪਾਲ ਸਿੰਘ ਦੀ ਜਿਹੜੀ ਸੁਣਵਾਈ ਸੀਗੀ ਉਹ ਟਲ ਗਈ ਆ 31 ਤੱਕ। ਅੱਜ 29 ਤਰੀਕ ਹੈ, ਯਾਨੀ 2 ਦਿਨ ਵਾਸਤੇ ਉਹ ਸੁਣਵਾਈ ਟਲੀ ਆ। ਦੇਖੋ ਕੀ ਹੁੰਦਾ ਹੈ ਕਿ ਜਦੋਂ ਕੋਈ ਪਟੀਸ਼ਨ ਫਾਈਲ ਹੁੰਦੀ ਆ, ਤੁਸੀਂ ਅਕਸਰ ਦੇਖਿਆ ਹੋਣਾ ਹੈ ਕਿ ਕਈ ਵਾਰ ਪਟੀਸ਼ਨ ਵਾਪਸ ਲੈ ਲਈ ਜਾਂਦੀ ਆ, ਕਈ ਵਾਰ ਉਹਦੇ ਵਿੱਚ ਤਰਮੀਮ ਵਾਸਤੇ ਸਮਾਂ ਮੰਗਿਆ ਜਾਂਦਾ ਹੈ, ਕਿਉਂਕਿ ਲੰਮੀ ਚੌੜੀ ਪਟੀਸ਼ਨ ਹੁੰਦੀ ਆ। ਕੋਈ ਤਕਨੀਕੀ ਤੌਰ ਤੇ ਨੁਕਸ ਰਹਿ ਜਾਵੇ, ਤਰੁੱਟੀ ਰਹਿ ਜਾਵੇ, ਤਾਂ ਉਸ ਨੂੰ ਫਿਰ ਦਰੁਸਤ ਕਰਕੇ ਤੇ ਦਾਖਲ ਕੀਤਾ ਜਾਂਦਾ ਹੈ। ਮਸਲਾ ਇਹ ਬਣਿਆ, ਜਿੰਨਾ ਕੁ ਮੀਡੀਆ ਰਿਪੋਰਟਾਂ ਦੇ ਰਾਹੀਂ ਦੱਸਿਆ ਗਿਆ ਹੈ ਕਿ ਦਰਅਸਲ ਜਦੋਂ ਇਹ ਪਟੀਸ਼ਨ ਫਾਈਲ ਕੀਤੀ ਗਈ ਹੈ ਤਾਂ ਉਹਦੇ ਵਿੱਚ 1-2 ਤਰੁੱਟੀਆਂ ਸਨ। ਮੈਂ ਜਿਵੇਂ ਕਿਹਾ ਕਿ ਜਿਹੜੀ ਕੋਈ ਵੀ ਤਰੁੱਟੀਪੂਰਨ ਪਟੀਸ਼ਨ ਹੁੰਦੀ ਆ, ਜਾਂ ਉਹਨੂੰ ਕਹਿ ਲਓ ਕਿ ਵਾਪਸ ਲੈ ਲਿਆ ਜਾਂਦਾ ਹੈ, ਜਾਂ ਸਮਾਂ ਮੰਗ ਲਿਆ ਜਾਂਦਾ ਹੈ, ਜਾਂ ਫਿਰ ਕਹਿ ਲਓ ਕਿ ਰੱਦ ਵੀ ਕਰ ਦਿੱਤੀ ਜਾ ਸਕਦੀ ਕੋਰਟ ਵੱਲੋਂ। ਇਹ ਅਲੱਗ-ਅਲੱਗ ਮੈਟਰ ਆ। ਤਾਂ ਹੁਣ ਇਹਦੇ ਵਿੱਚ ਕੀ ਹੋਇਆ ਹੈ ਕਿ ਜਿੰਨਾ ਕੁ ਪਤਾ ਲੱਗਾ ਮੀਡੀਆ ਰਿਪੋਰਟਾਂ ਦੇ ਰਾਹੀਂ ਕਿ ਦਰਅਸਲ ਅੰਮ੍ਰਿਤਪਾਲ ਸਿੰਘ ਦੇ ਪਤੇ ਅਤੇ ਇਸ ਤੋਂ ਇਲਾਵਾ ਮਾਂ ਪਿਓ ਦੇ ਉਮਰ ਨੂੰ ਲੈ ਕੇ ਕੁਝ ਐਤਰਾਜ਼ ਸਨ ਸਰਕਾਰੀ ਵਕੀਲ ਨੂੰ ਜੀ। ਉਹਨਾਂ ਨੇ ਜਦੋਂ ਧਿਆਨ ਲਵਾਇਆ ਤੇ ਇਹਨਾਂ ਦੀ ਲੀਗਲ ਟੀਮ ਨੇ ਕਿਹਾ ਕਿ ਭਾਈ ਠੀਕ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਇਹ ਇਤਰਾਜ਼ ਨੇ, ਇਹਨਾਂ ਨੂੰ ਸੋਧ ਕੇ ਦੁਬਾਰਾ ਜਿਹੜਾ ਆ ਉਹ ਫਾਈਲ ਕੀਤਾ ਜਾਵੇ ਤੇ ਤੁਸੀਂ ਸਾਨੂੰ ਵਕਤ ਦੇ ਦਿਓ, ਵੇਲਾ ਦੇ ਦਿਓ ਕੋਈ। ਤਾਂ ਉਹਨਾਂ ਨੇ 2 ਦਿਨ ਦਾ ਸਮਾਂ ਇਹਨਾਂ ਨੂੰ ਦੇ ਦਿੱਤਾ ਹੈ। ਇਹਦਾ ਮਤਲਬ ਹੈ ਕਿ 31 ਨੂੰ ਜਾ ਕੇ ਸੋਧੀ ਹੋਈ ਪਟੀਸ਼ਨ ਜਿਹੜੀ ਆ ਮੁੜ ਦਾਖਲ ਕੀਤੀ ਜਾਏਗੀ। ਉਸ ਤੋਂ ਬਾਅਦ ਫਿਰ ਪ੍ਰਵੀਨ ਜੀ ਨੋਟਿਸ ਹੋਣੇ ਹੁੰਦੇ ਆ ਪਾਰਟੀਆਂ ਨੂੰ। ਇਹਦੇ 'ਚ ਆਪਾਂ ਨੂੰ ਵੀ ਪਤਾ ਹੈ ਕਿ ਲੋਕਲ ਪ੍ਰਸ਼ਾਸਨ ਤੋਂ ਇਲਾਵਾ ਜੇ ਆਪਾਂ ਵੇਖੀਏ ਤੇ ਕੇਂਦਰੀ ਸਰਕਾਰ ਹੈ ਜਿਹੜੀ, ਉਹ ਵੀ ਧਿਰ ਬਣਾਈ ਜਾਵੇਗੀ। ਉਹਨਾਂ ਦੇ ਜਵਾਬ ਆਉਣਗੇ ਤੇ ਫਿਰ ਉਸ ਤੋਂ ਬਾਅਦ ਮਤਲਬ ਕਿ ਆਰਗੂਮੈਂਟਸ ਹੋਣਗੇ, ਬਹਿਸ ਹੋਏਗੀ, ਜ਼ਿਰਾ ਹੋਏਗੀ ਤੇ ਉਸ ਤੋਂ ਬਾਅਦ ਕੋਈ ਫੈਸਲਾ ਆਵੇਗਾ। ਯਾਨੀ ਇਹ ਨਹੀਂ ਹੈ ਆਪਾਂ ਮੰਨ ਕੇ ਚੱਲੀਏ ਕਿ ਬੁੱਧਵਾਰ ਹੀ ਫੈਸਲਾ ਆ ਜਾਵੇਗਾ, ਐਸਾ ਨਹੀਂ ਹੈ। ਇਹਦੇ ਤੇ ਹਾਲੇ ਕਹਿ ਲਓ ਕਿ ਇੱਕ ਤਗੜੀ ਬਹਿਸ ਹੋਏਗੀ, ਕਿਉਂਕਿ ਅੱਗੇ ਅੰਮ੍ਰਿਤਪਾਲ ਸਿੰਘ ਦਾ ਕੇਸ ਕੁਝ ਹੋਰ ਕਿਸਮ ਦਾ ਸੀਗਾ, ਪਰ ਐਤਕੀ ਉਹਨਾਂ ਦੇ ਗਰਾਊਂਡਸ ਜਿਹੜੇ ਹੋਣਗੇ ਉਹ ਪੱਕਾ ਹੀ ਆ ਕਿ ਬਈ ਠੋਸ ਰੱਖੇ ਜਾਣਗੇ ਉੱਥੇ। ਤਾਂ ਇਹ ਜਿਹੜੀਆਂ ਦਲੀਲਾਂ ਦੋਹਾਂ ਪਾਸਿਆਂ ਤੋਂ ਸੁਣੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਹੀ ਕੋਰਟ ਜਿਹੜਾ ਹੈ ਉਹ ਫੈਸਲਾ ਆਪਦਾ ਦੇਵੇਗਾ। ਤੇ ਇਹ ਵੀ ਸਾਫ਼ ਆ, ਮੰਨ ਲਓ ਜੇ ਹਾਈ ਕੋਰਟ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪੱਖ ਦੇ ਵਿੱਚ ਫੈਸਲਾ ਨਹੀਂ ਦਿੰਦਾ, ਨਿਸ਼ਚਿਤ ਹੈ ਪ੍ਰਵੀਨ ਜੀ, ਪੱਕਾ ਹੈ ਕਿ ਇਹ ਮਾਮਲਾ ਫਿਰ ਸੁਪਰੀਮ ਕੋਰਟ ਵੀ ਜਾਵੇਗਾ। ਇੰਟਰਸਟਿੰਗ ਹੋਏਗਾ ਜਦੋਂ ਇਹ ਸੁਪਰੀਮ ਕੋਰਟ ਗਿਆ ਤਾਂ ਫਿਰ ਸਮਝ ਲਓ ਨੈਸ਼ਨਲ ਨਿਊਜ਼ ਵੀ ਬਣੇ। ਜੀ ਬਿਲਕੁਲ। ਤੇ ਬਿੱਟੂ ਨੂੰ ਕਹਿੰਦੇ ਵਾਇਆ ਹਰਿਆਣਾ ਭੇਜਣ ਦੀ ਤਿਆਰੀ ਰਾਜ ਸਭਾ ਦੇ ਵਿੱਚ। ਦੇਖੋ ਹਰਿਆਣੇ ਥਾਣੀ ਭੇਜਿਆ ਜਾ ਸਕਦਾ ਹੈ ਰਵਨੀਤ ਬਿੱਟੂ ਨੂੰ, ਕਿਉਂਕਿ ਰਵਨੀਤ ਬਿੱਟੂ ਨੂੰ ਕੇਂਦਰੀ ਵਜ਼ਾਰਤ ਦੇ ਵਿੱਚ ਜਗ੍ਹਾ ਮਿਲ ਗਈ ਹੈ। ਤਾਂ ਹੁਣ ਜ਼ਰੂਰੀ ਹੈ ਕਿ ਸਦਨ ਦੀ ਮੈਂਬਰਸ਼ਿਪ ਜਿਹੜੀ ਆ ਉਹ ਹੋਵੇ। ਲੋਕ ਸਭਾ ਮੈਂਬਰਸ਼ਿਪ ਉਹ ਤਾਂ ਹੋ ਨਹੀਂ ਸਕਦੀ, ਉਹ ਤੇ ਇਲੈਕਸ਼ਨ ਹਾਰ ਗਿਆ। ਤਾਂ ਰਾਜ ਸਭਾ ਦੀ ਜਿਹੜੀ ਮੈਂਬਰਸ਼ਿਪ ਹੈ ਤਾਂ ਬਈ ਉਹ ਇਹਨਾਂ ਨੂੰ ਲੈਣੀ ਪਵੇਗੀ। ਤਾਂ ਉਹਦੇ ਵਾਸਤੇ ਵੇਖੋ ਹਰਿਆਣੇ ਦਾ ਜਿਹੜਾ ਹੈ ਨਾ, ਉਹ ਅੱਗੇ ਵੀ ਆਪਾਂ ਜਦੋਂ ਇਹ ਰਵਨੀਤ ਬਿੱਟੂ ਇਲੈਕਸ਼ਨ ਦੇ ਵਿੱਚ ਸਨ ਤੇ ਉਸ ਵੇਲੇ ਵੀ ਇਹਨਾਂ ਦੇ ਨਤੀਜੇ ਤੋਂ ਬਾਅਦ ਆਪਾਂ ਗੱਲਾਂ ਪੈ ਕਰਦੇ ਸਾਂ ਕਿ ਇਹ ਵਾਇਆ ਹਰਿਆਣਾ ਹੀ ਜਾ ਸਕਦੇ ਆ, ਕਿਉਂਕਿ ਹਰਿਆਣੇ ਦੀ ਸੀਟ ਖਾਲੀ ਹੋਣ ਦੀ ਸੰਭਾਵਨਾ ਸੀ। ਉਹੀ ਹੋਇਆ, ਦਪਿੰਦਰ ਹੁੱਡਾ ਜਿੱਤ ਗਏ। ਦਪਿੰਦਰ ਹੁੱਡਾ ਨੇ ਲੋਕ ਸਭਾ ਰੱਖ ਲਈ ਤੇ ਰਾਜ ਸਭਾ ਛੱਡ ਦਿੱਤੀ। ਸੀਟ ਖਾਲੀ ਹੋਈ ਆ ਤਾਂ ਹੁਣ ਜ਼ਰਾ ਜੀ ਗੱਲ ਆ ਕਿ ਉੱਥੇ 90 ਸੀਟਾਂ ਨੇ ਅਸੈਂਬਲੀ ਦੀਆਂ। 90 ਇਹਦਾ ਮਤਲਬ ਹੈ ਜੇ ਸਰਕਾਰ ਚੱਲ ਰਹੀ ਹੈ ਤਾਂ ਉਹਨਾਂ ਦੇ ਕੋਲ 46 ਤੋਂ ਉੱਤੇ ਹੀ ਨੇ ਨਾ ਐਮਐਲਏ। ਤਾਂ ਫਿਰ ਕੋਈ ਸਮੱਸਿਆ ਹੈ ਹੀ ਨਹੀਂ ਉਹਨਾਂ ਨੂੰ, ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਜੀ। ਤਾਂ ਇਸ ਕਰਕੇ ਰਵਨੀਤ ਬਿੱਟੂ ਦਾ ਲਗਭਗ ਕਹਿ ਲਓ ਕਿ ਇਹ ਤੈਅ ਹੈ ਕਿ ਰਵਨੀਤ ਬਿੱਟੂ ਇੱਥੋਂ ਰੋਹਤਕ ਤੋਂ ਜਾ ਸਕਦੇ ਆ। ਤਾਂ ਮਤਲਬ ਕਿ ਵਾਇਆ ਹਰਿਆਣਾ ਹੀ ਇਹ ਸਦਨ ਦੇ ਵਿੱਚ ਜਾਣਗੇ, ਕਿਉਂਕਿ ਇਹਨਾਂ ਨੂੰ ਮੈਂਬਰਸ਼ਿਪ ਤੇ ਲੈਣੀ ਪਵੇਗੀ। ਕੇਂਦਰੀ ਵਜ਼ਾਰਤ ਤਦੇ ਹੀ ਸਲਾਮਤ ਰਹਿ ਸਕਦੀ ਆ ਜੇਕਰ ਇਹ ਸੰਸਦ ਦੀ ਮੈਂਬਰਸ਼ਿਪ ਹਾਸਲ ਕਰਨਗੇ। ਸੋ ਇਸ ਵਾਸਤੇ ਇਹ ਨਿਸ਼ਚਿਤ ਹੈ। ਵੈਸੇ ਪਹਿਲਾਂ ਅੰਬਾਲਾ ਤੋਂ ਵੀ ਖਬਰਾਂ ਸੀਗੀਆਂ ਕਿ ਅੰਬਾਲਾ ਤੋਂ ਵੀ ਸੀਟ ਖਾਲੀ ਹੋ ਸਕਦੀ ਹੈ ਤੇ ਉੱਥੋਂ ਵੀ ਇਹਨਾਂ ਨੂੰ ਲੜਾਇਆ ਜਾ ਸਕਦਾ, ਪਰ ਐਸੀਆਂ ਹੁਣ ਕਹਿ ਲਓ ਕਿ ਕਨਸੋਆਂ ਹਨ
ਕਿ ਦਪਿੰਦਰ ਹੁੱਡਾ ਵਾਲੀ ਜਿਹੜੀ ਸੀਟ ਖਾਲੀ ਹੋਈ ਆ ਉਹਦੇ ਤੋਂ ਰਵਨੀਤ ਬਿੱਟੂ ਨੂੰ ਮੁਕਾਬਲਾ ਕਰਵਾ ਕੇ, ਕਿਉਂਕਿ ਇਹਨਾਂ ਦੇ ਕੋਲ ਲੋੜੀਂਦਾ ਜਿੰਨਾ ਕੁ ਕਹਿ ਲਓ ਕਿ ਬਹੁਮਤ ਹੈਗਾ ਆ, ਜਿੰਨਾ ਕੁ ਇਹਨਾਂ ਨੂੰ ਚਾਹੀਦਾ, ਤੇ ਬਹੁਤ ਆਸਾਨੀ ਨਾਲ ਰਵਨੀਤ ਬਿੱਟੂ ਜਿਹੜੇ ਆ ਉਹ ਇੱਥੋਂ ਚਲੇ ਜਾਣਗੇ। ਤੇ ਦੂਜੀ ਗੱਲ ਹੈ ਕਿ ਰਵਨੀਤ ਬਿੱਟੂ ਨੂੰ ਇਹ ਤੇ ਹੈ ਨਹੀਂਗਾ ਕਿ ਕੋਈ ਆਪਾਂ ਕਹਿ ਲਈਏ ਕਿ ਕੋਈ ਖਤਰਾ ਹੈ, ਕਿਉਂਕਿ ਰਵਨੀਤ ਬਿੱਟੂ ਨੂੰ ਇੱਕ ਸਿੱਖ ਚਿਹਰੇ ਦੇ ਤੌਰ ਤੇ ਪ੍ਰਵੀਨ ਜੀ ਉਹਨਾਂ ਨੇ ਰੱਖਣਾ ਹੀ ਰੱਖਣਾ ਹੈ। ਜੀ ਜੀ ਬਿਲਕੁਲ। ਤੇ ਇਸ ਗੱਲ ਦੀ ਤੁਸੀਂ ਹੁਣ ਮਨਗੀ ਵੇਖੀ ਹੋਣੀ ਆ ਕਿ ਜਦੋਂ ਚੰਨੀ ਸਾਹਿਬ ਬੋਲ ਰਹੇ ਸਨ ਤੇ ਰਵਨੀਤ ਬਿੱਟੂ ਭਾਜਪਾ ਨੂੰ ਇਸ ਕਦਰ ਡਿਫੈਂਡ ਕਰ ਰਹੇ ਸਨ ਕਿ ਜਿਸ ਸੋਨੀਆ ਗਾਂਧੀ ਨੇ ਇਸ ਫੈਮਿਲੀ ਨੂੰ ਬਹੁਤ ਕੁਝ ਦਿੱਤਾ, ਤਾਂ ਸੋਨੀਆ ਗਾਂਧੀ ਤੇ ਵੀ ਨਿੱਜੀ ਟਿੱਪਣੀ ਕਰ ਗਏ ਸਨ ਰਵਨੀਤ ਬਿੱਟੂ, ਜਿਸ ਦੀ ਸ਼ਿਕਾਇਤ ਵੀ ਹੋਈ ਆ, ਜਿਸ ਦੀ ਸ਼ਿਕਾਇਤ ਵੀ ਇੱਕ ਮੈਂਬਰ ਪਾਰਲੀਮੈਂਟ ਵੱਲੋਂ ਕੀਤੀ ਗਈ ਆ। ਤਾਂ ਇਹਦਾ ਮਤਲਬ ਇਹ ਹੋਇਆ ਕਿ ਇੱਕ ਸਿੱਖ ਚਿਹਰੇ ਦੇ ਤੌਰ ਤੇ ਰਵਨੀਤ ਬਿੱਟੂ ਜਿਹੜੇ ਆ ਉਹ ਤੁਹਾਨੂੰ ਸਦਨ ਦੇ ਵਿੱਚ, ਵਜ਼ਾਰਤ ਦੇ ਵਿੱਚ ਦਿਖਦੇ ਰਹਿਣਗੇ, ਐਸਾ ਮੇਰਾ ਮੰਨਣਾ ਹੈ। ਜੀ ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਆਪਾਂ ਨਿਸ਼ਾਨ ਸਾਹਿਬ ਦੇ ਜਿਹੜੇ ਪੁਸ਼ਾਕੇ ਦਾ ਰੰਗ ਹੈ ਜੀ ਉਹ ਤੈਅ ਕੀਤਾ ਗਿਆ ਜੀ। ਦੇਖੋ ਪ੍ਰਵੀਨ ਜੀ, ਮਸਲਾ ਇਹ ਹੈ ਕਿ ਇਹ ਲੰਮੇ ਸਮੇਂ ਤੋਂ ਇੱਕ ਤਰਕ ਦਿੱਤਾ ਜਾਂਦਾ ਸੀਗਾ। ਸਿੱਖ ਚਿੰਤਕ ਕੁਝ ਇਤਿਹਾਸਕਾਰ ਐਸਾ ਇਤਰਾਜ਼ ਕਰਦੇ ਸਨ ਕਿ ਭਾਈ ਜੋ ਗੁਰੂ ਘਰਾਂ ਦੇ ਵਿੱਚ ਇਹ ਪੁਸ਼ਾਕੇ ਦਾ ਰੰਗ ਕੇਸਰੀ ਤੋਂ ਬਾਅਦ ਭਗਵਾ ਕਰ ਦਿੱਤਾ ਗਿਆ ਹੈ, ਇਹ ਨਹੀਂ ਹੈ ਅਸਲ ਦੇ ਵਿੱਚ, ਕਿ ਭਾਈ ਸੁਰਮਈ ਰੰਗ ਜਾਂ ਬਸੰਤੀ ਰੰਗ ਹੀ ਹੋ ਸਕਦਾ ਹੈ। ਐਸੇ ਮੈਂ ਆਰਗੂਮੈਂਟ ਪ੍ਰਵੀਨ ਜੀ ਬਹੁਤ ਲੰਮੇ ਸਮੇਂ ਤੋਂ ਫੇਸਬੁੱਕ ਤੇ ਵੇਖੇ ਨੇ। ਤੇ ਅਖੀਰ ਫਿਰ ਇਹਨਾਂ ਨੇ ਇੱਕ ਸਰਕੂਲਰ ਜਾਰੀ ਕਰ ਦਿੱਤਾ ਐਸਜੀਪੀਸੀ ਵਾਲਿਆਂ ਨੇ ਕਿ ਜੋ ਵੀ ਮਤਲਬ ਕਿ ਹੋਏਗਾ, ਰੰਗ ਹੋਏਗਾ ਜੋ ਨਿਸ਼ਾਨ ਸਾਹਿਬ ਤੇ ਆਪਾਂ ਦੇਖਦੇ ਆ, ਤਾਂ ਉਹ ਸੁਰਮਈ ਜਾਂ ਫਿਰ ਜਿੱਦਾਂ ਮੈਂ ਕਿਹਾ ਨਾ ਕਿ ਬਸੰਤੀ ਇਹੀ ਹੋਏਗਾ। ਤੇ ਵੈਸੇ ਜੇ ਤੁਸੀਂ ਕਦੇ ਨਿਹੰਗ ਸਿੰਘਾਂ ਦਾ ਜਿਹੜਾ ਕੋਈ ਚੱਕਰਵਰਤੀ ਦਲ ਹੋਵੇ ਉਸਨੂੰ ਦੇਖਣਾ, ਜਾਂ ਵੈਸੇ ਉਹਨਾਂ ਦੀ ਛਾਉਣੀ 'ਚ ਕਿਤੇ ਜਾਓਗੇ, ਉਹਨਾਂ ਦਾ ਜਿਹੜਾ ਇਹ ਨਿਸ਼ਾਨ ਸਾਹਿਬ ਹੁੰਦਾ ਨਾ, ਹਮੇਸ਼ਾ ਤੁਸੀਂ ਦੇਖੋਗੇ ਤਾਂ ਸੁਰਮਈ ਰੰਗ ਦਾ ਹੁੰਦਾ, ਜਿਹਦਾ ਨੀਲਾ ਨਜ਼ਰ ਆਉਂਦਾ ਹੈ ਨਾ ਜੀ, ਤਾਂ ਕੁਝ ਇਸ ਤਰ੍ਹਾਂ ਦਾ ਹੀ ਹੁੰਦਾ। ਨਿਹੰਗ ਸਿੰਘਾਂ ਦੀਆਂ ਛਾਉਣੀਆਂ 'ਚ ਅਕਸਰ ਇਹ ਆਮ ਹੀ ਦੇਖਿਆ ਜਾਂਦਾ। ਤਾਂ ਗੱਲ ਇੱਕ ਹੈਗੀ ਆ ਕਿ ਜੇ ਤੁਸੀਂ ਰਹਿਤਨਾਮਾ ਪੜ੍ਹੋਗੇ, ਵੈਸੇ ਤੇ ਰਹਿਤਨਾਮਾ ਤੁਹਾਨੂੰ ਪਤਾ ਹੀ ਹੈ ਕਿ ਪ੍ਰਵਾਨਿਤ ਰਹਿਤਨਾਮਾ ਹੈ, ਤਾਂ ਉਹਦੇ ਵਿੱਚ ਜਿਹੜਾ ਗੁਰਦੁਆਰਿਆਂ ਵਾਸਤੇ ਰਹਿਤਨਾਮਿਆਂ ਦੇ ਵਿੱਚ ਦਰਜ ਸਾਰਾ ਮਤਲਬ ਕਿ ਜਿੰਨਾ ਵੀ ਉਹ ਲਿਖਿਆ ਹੋਇਆ, ਉਹ ਮਤਲਬ ਉਹਦੇ ਚ ਨਾ ਡੱਡਾ, ਸ਼ਾਇਦ ਜੇ ਪੰਜਾਬੀ ਚ ਵੇਖੋਗੇ 10ਵੇਂ ਪੇਜ ਤੇ ਕਿ 11ਵੇਂ ਤੇ ਉਹ ਆਏਗਾ, ਇਹਦੇ ਵਿੱਚ ਲਿਖਿਆ ਕਿ ਹਰ ਇੱਕ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ ਤੇ ਲੱਗਾ ਹੋਵੇਗਾ, ਤੇ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਜਿਹੜਾ ਹੈ ਉਹ ਬਸੰਤੀ ਜਾਂ ਸੁਰਮਈ ਹੋਵੇਗਾ, ਤੇ ਨਿਸ਼ਾਨ ਸਾਹਿਬ ਦੇ ਸਿਰ ਉੱਤੇ ਸਰਬਲੋਹ ਦਾ ਭਾਲਾ ਜਾਂ ਖੰਡਾ ਹੋਵੇ, ਮਤਲਬ ਕਿ ਪ੍ਰਵਾਨਿਤ ਹੈ। ਤਾਂ ਗੱਲ ਪ੍ਰਵਾਨਿਤ ਰਹਿਤਨਾਮੇ ਦੇ ਵਿੱਚ ਦਰਜ ਹੈ। ਤਾਂ ਵੱਡਾ ਸਵਾਲ ਤੇ ਇੱਕ ਇਹ ਵੀ ਪੈਦਾ ਹੋਏਗਾ ਨਾ ਪ੍ਰਵੀਨ ਜੀ ਕਿ ਰਹਿਤਨਾਮੇ ਦੇ ਵਿੱਚ ਜੇ ਦਰਜ ਸੀ ਤਾਂ ਅੱਜ ਤੱਕ ਫਿਰ ਇਹ ਜਿਹੜੇ ਇਤਰਾਜ਼ ਆਉਂਦੇ ਰਹੇ ਕਿ ਤੁਸੀਂ ਉਦੋਂ ਕਿਉਂ ਨਹੀਂ ਮੰਨੇ, ਕਿ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਨਾ। ਵੈਸੇ ਤਾਂ ਹੁਣ ਜੇ ਤੁਸੀਂ ਦੇਖੋਗੇ ਰਹਿਤਨਾਮਾ ਜੇ ਪੜ੍ਹੋਗੇ, ਪੜ੍ਹ ਲੈਣਾ ਚਾਹੀਦਾ, ਵੈਸੇ ਤੁਹਾਡੇ ਕੋਲ ਕਾਪੀ ਹੋਣੀ ਚਾਹੀਦੀ ਹੈ, ਕਈ ਵਾਰ ਤੁਸੀਂ ਤੇ ਕਰਾਉਂਦੇ ਰਹਿੰਦੇ ਹੋ ਡਿਬੇਟ ਵਗੈਰਾ, ਤਾਂ ਉਹਦੇ ਵਿੱਚ ਕੀ ਹੈ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਕਿ ਮਤਲਬ ਕਿ ਹੂ ਬਹੂ ਬਿਲਕੁਲ ਲਾਗੂ ਹੈਗੀਆਂ ਨੇ, ਕਿਉਂਕਿ ਰਹਿਤਨਾਮਾ ਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ ਹੈ। 52 ਜਿਹੜੀਆਂ ਰਹਿਤਾਂ ਨੇ ਗੁਰਸਿੱਖ ਵਾਸਤੇ ਦੱਸੀਆਂ ਗਈਆਂ, ਤੁਹਾਨੂੰ ਪਤਾ ਹੀ ਆ। ਤਾਂ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੱਕ ਢੁਕਵਾਂ ਸਵਾਲ ਇਹਨਾਂ ਤੇ ਜ਼ਰੂਰ ਬਣ ਜਾਣਗੀਆਂ ਕਿ ਜੇਕਰ ਇਸ ਤਰ੍ਹਾਂ ਰਹਿਤਨਾਮਾ ਦੇ ਵਿੱਚ ਦਰਜ ਸੀਗਾ, ਅੱਜ ਤੁਸੀਂ ਸਰਕੂਲਰ ਜਾਰੀ ਕਰ ਰਹੇ ਹੋ, ਤਾਂ ਬਈ ਇੰਨੇ ਚਿਰ ਤੋਂ ਜਿਹੜੇ ਇਸ ਤਰ੍ਹਾਂ ਦੇ ਸੁਝਾਅ ਆ ਰਹੇ ਸਨ ਜਾਂ ਇਤਰਾਜ਼ ਆ ਰਹੇ ਸਨ, ਤਾਂ ਇਹ ਲਾਜ਼ਮੀ ਤੌਰ ਤੇ ਤੁਸੀਂ ਬਈ ਪਹਿਲਾਂ ਕਰ ਲੈਣਾ ਸੀ। ਜੀ। ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਮਿੰਟੂ ਜੀ, ਉਹ ਕਹਿੰਦੇ ਐਸਐਚਓ ਦੇ ਖਿਲਾਫ ਕਾਰਵਾਈ ਕਰੇ ਯੂਪੀ ਸਰਕਾਰ। ਇਹ ਉਹੀ ਐਸਐਚਓ ਹੈ ਜਿਹਨੇ ਪੰਜਾਬੀਆਂ ਨੂੰ ਉੱਥੇ ਧਰਨੇ ਦੇ ਵਿੱਚ ਅੱਤਵਾਦੀ ਸ਼ਬਦ ਕਿਹਾ, ਨਾਲ ਸੰਬੋਧਨ ਕੀਤਾ? ਹਾਂਜੀ, ਮੈਂ ਪ੍ਰਵੀਨ ਜੀ ਕੋਈ ਉਹ ਵੀਡੀਓ ਨਹੀਂ ਦੇਖੀ ਹੈਗੀ, ਮੈਂ ਇਸ ਸਟੇਟਮੈਂਟ ਨੂੰ ਹੀ ਅੱਜ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਦਿੱਤਾ ਹੈ, ਤਾਂ ਮੈਂ ਇਹਨੂੰ ਹੀ ਵੇਖਿਆ ਸੀਗਾ। ਗਿਆਨੀ ਹਰਪ੍ਰੀਤ ਸਿੰਘ ਜੀ ਕਾਫੀ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿਖੇਧੀ ਕਰ ਰਹੇ ਆ ਕਿ ਐਸਐਚਓ ਨੇ ਸਿੱਖਾਂ ਨੂੰ ਬਈ ਅੱਤਵਾਦੀ ਦੱਸਿਆ, ਤਾਂ ਫੌਰੀ ਤੌਰ ਤੇ ਕਾਰਵਾਈ ਹੋ ਜਾਣੀ ਚਾਹੀਦੀ ਆ। ਇਹਦੇ ਚ ਕੀ ਆ?
ਇਹ ਕੋਈ ਮੰਗ ਕੋਈ ਗਲਤ ਨਹੀਂ ਹੈਗੀ, ਮੈਂ ਇਹਨਾਂ ਦੀ ਮੰਗ ਦੇ ਨਾਲ 101% ਸਹਿਮਤ ਹੈ ਜੀ ਪ੍ਰਵੀਨ ਜੀ, ਇਹ ਹੋਣੀ ਚਾਹੀਦੀ ਹੈ। ਤੇ ਮੈਂ ਲੰਮੇ ਸਮੇਂ ਤੋਂ ਇਸ ਗੱਲ ਦਾ ਹਾਮੀਦਾਰ ਆ ਕਿ ਇਸ ਮੁਲਕ ਦੇ ਵਿੱਚ ਜੋ ਇਹ ਕੱਟੜਪੰਥਾ ਵਧੀ ਹੈ, ਜੋ ਮਤਸਵੀ ਸੋਚ, ਜੋ ਇਹ ਫਿਰਕੂ ਸੋਚ ਇਹ ਭਾਰੀ ਹੋਈ ਆ, ਉਹਦੇ ਵਿੱਚ ਕੋਈ ਵੀ ਕਿਸੇ ਧਰਮ ਪ੍ਰਤੀ ਸਰਕਾਰੀ ਅਧਿਕਾਰੀ ਜਿਹੜਾ ਟੈਕਸ ਪੇਅਰਸ ਦੇ ਪੈਸੇ ਚੋਂ, ਖਜ਼ਾਨੇ ਚੋਂ ਤਨਖਾਹ ਲੈਂਦਾ ਹੈ, ਸਰਕਾਰੀ ਮੁਲਾਜ਼ਮ ਆ, ਜੇਕਰ ਉਹ ਕਿਸੇ ਵੀ ਪੱਖ ਤੋਂ ਕਮਿਊਨਲ ਸੋਚ ਦਾ ਵਿਖਾਵਾ ਕਰਦਾ ਹੈ, ਪ੍ਰਗਟਾਵਾ ਕਰਦਾ ਹੈ, ਤਾਂ ਉਹਦੇ ਰਿਕਾਰਡ 'ਚ ਦਰਜ ਹੋਣਾ ਚਾਹੀਦਾ ਹੈ। ਜੋ ਇਹਨਾਂ ਦੀ ਹੁੰਦੀ ਹੈ ਨਾ ਸਰਵਿਸ ਦੇ, ਸਾਰਾ ਆਪਾਂ ਦੇਖਦੇ ਐਨੂਅਲ ਜਿਹੜੀ ਰਿਪੋਰਟ ਹੁੰਦੀ ਆ, ਉਹਦੇ ਵਿੱਚ ਦਰਜ ਹੋਣਾ ਚਾਹੀਦਾ, ਕਿਉਂਕਿ ਜਦੋਂ ਉਹ ਕੈਰੀਅਰ ਤੇ ਗੱਲਾਂ ਜਾਣਗੀਆਂ ਨਾ, ਫਿਰ ਇਹਨਾਂ ਦੇ ਦਿਮਾਗ ਸੈੱਟ ਹੋਣੇ ਨੇ, ਫਿਰ ਦਿਮਾਗ ਦਰੁਸਤ ਹੋਣੇ ਆ। ਤੁਹਾਨੂੰ ਪਤਾ ਕਈ ਵਾਰ ਇਹ ਵੀ ਖਬਰਾਂ ਆਈਆਂ, ਪਾਸਪੋਰਟ ਅਧਿਕਾਰੀ ਉਹ ਮੀਆਂ ਬੀਵੀ ਉੱਥੇ ਗਏ ਸਨ, ਉਹਨਾਂ ਚੋਂ ਇੱਕ ਮੁਸਲਮਾਨ ਸੀ, ਤਾਂ ਉਸਨੇ 36 ਪ੍ਰਕਾਰ ਦੇ ਅੱਗੋਂ ਸਵਾਲ ਕੀਤੇ ਸੀ। ਜਦ ਕਿ ਹੁਣ ਦੇਖੋ ਕੋਈ ਬਾਲਗ ਹੈ, ਆਪਣੀ ਮਰਜ਼ੀ ਦੇ ਨਾਲ ਉਸਨੇ ਕੋਈ ਅੰਤਰ ਜਾਤੀ ਜਾਂ ਅੰਤਰ ਧਰਮ ਵਿਆਹ ਕਰਵਾਇਆ, ਦੋਨਾਂ ਦੀ ਸਹਿਮਤੀ ਹੈ, ਤੁਸੀਂ ਪਾਠ ਪੜਾਉਣ ਵਾਲੇ ਕੌਣ ਹੋਵੋਗੇ? ਸਮਝਦੇ ਹੋ ਨਾ? ਤਾਂ ਯਾਨੀ ਇੱਕ ਚੇਅਰ ਤੇ ਬੈਠਾ ਅਧਿਕਾਰੀ ਜਿਹੜਾ ਹੈ, ਉਹ ਇਸ ਤਰ੍ਹਾਂ ਕਮਿਊਨਲ ਐਂਗਲ ਦੇਣ ਦਾ ਯਤਨ ਕਰਦਾ ਹੈ, ਤਾਂ ਉਹਦੀ ਜੇ ਉਹ ਐਨੂਅਲ ਕੈਰੀਅਰ ਰਿਪੋਰਟ ਜਿਹੜੀ ਹੁੰਦੀ ਆ, ਉਹਦੇ ਚੋਂ ਸਾਰੀਆਂ ਚੀਜ਼ਾਂ ਦਰਜ ਹੋਣਗੀਆਂ, ਤਾਂ ਡਰੂਗਾ ਅਗਲਾ। ਹੁੰਦਾ ਕੀ ਆਮ ਤੌਰ ਤੇ, ਚਲੋ ਸਿੱਖ ਡਿਮਾਂਡ ਕਰਨਗੇ, ਇਤਰਾਜ਼ ਕਰਨਗੇ, ਤੇ ਗੱਲ ਵੀ ਇਤਰਾਜ਼ਯੋਗ ਆ ਮੇਰੇ ਖਿਆਲ ਦੇ ਨਾਲ, ਤੇ ਨੌਨ ਸਿੱਖਾਂ ਨੂੰ ਵੀ ਇਸ ਚੀਜ਼ ਤੇ ਇਤਰਾਜ਼ ਕਰਨਾ ਚਾਹੀਦਾ, ਕਿਉਂਕਿ ਕਿਸੇ ਵੀ ਧਰਮ ਨੂੰ ਇੱਕ ਐਸਾ ਸ਼ਬਦ ਜਿਹੜਾ ਉਹ ਜੋੜ ਦੇਣਾ ਗਲਤ ਆ। ਤਾਂ ਮੇਰਾ ਮੰਨਣਾ ਇਹ ਆ ਕਿ ਇਹ ਸਾਰਿਆਂ ਨੂੰ ਵਿਰੋਧ ਕਰਕੇ ਤੇ ਪਰਚਾ ਹੋਣਾ ਚਾਹੀਦਾ, ਜਾਂ ACR ਦੇ ਵਿੱਚ ਇਹ ਚੀਜ਼ਾਂ ਚੜ੍ਹਨੀਆਂ ਚਾਹੀਦੀਆਂ। ਅੱਗੇ ਤੁਹਾਨੂੰ ਯਾਦ ਹੋਣਾ, ਹੁਣ ਦੇਖੋ ਚੀਜ਼ਾਂ ਕੀ ਹੁੰਦੀਆਂ ਨੇ, ਨੈਰੇਟਿਵ ਹੁੰਦੇ ਨੇ। 9/11 ਤੋਂ ਬਾਅਦ ਤੁਸੀਂ ਦੇਖਿਆ ਹੋਣਾ ਮੁਸਲਮਾਨਾਂ ਦੇ ਖਿਲਾਫ ਪੂਰੀ ਦੁਨੀਆ 'ਚ ਕਿਸ ਤਰ੍ਹਾਂ ਦਾ ਇੱਕ ਨੈਰੇਟਿਵ ਘੜਿਆ ਗਿਆ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਸਿੱਖਾਂ ਤੇ ਹਮਲੇ ਹੋਣੇ ਸਟਾਰਟ ਹੋਏ, US ਦੀਆਂ ਹੀ ਗੱਲਾਂ ਹੈਗੀਆਂ ਨੇ, ਔਨ ਰਿਕਾਰਡ ਘਟਨਾਵਾਂ ਕੁਝ ਵਾਪਰੀਆਂ। ਤਾਂ ਕਹਿਣ ਦਾ ਭਾਵ ਇਹ ਹੋਇਆ ਕਿ ਮਤਲਬ ਕਿ ਹੁਣ ਠੀਕ ਹੈ, ਇੱਕਾ ਦੁੱਕਾ ਘਟਨਾਵਾਂ ਹੁੰਦੀਆਂ ਨੇ, ਕੋਈ ਗਲਤੀਆਂ ਵੀ ਹੋ ਸਕਦੀਆਂ, ਮੈਂ ਉਸ ਚੀਜ਼ ਤੋਂ ਮੁਨਕਰ ਨਹੀਂ ਹਾਂ, ਪਰ ਇੱਕ ਨੈਰੇਟਿਵ ਘੜਿਆ ਗਿਆ ਖਾਸ ਤੌਰ ਤੇ ਕਿਸਾਨ ਅੰਦੋਲਨ ਤੋਂ ਬਾਅਦ। ਤਾਂ ਉਹ ਜਿਹੜਾ ਨੈਰੇਟਿਵ ਹੈ, ਜਿਹੜਾ ਕੋਝਾ ਕਹਿ ਲਓ ਕਿ ਨੈਰੇਟਿਵ ਹੈ, ਉਹ ਅਸਰਕਾਰਕ ਹੁੰਦਾ ਹੈ ਪ੍ਰਵੀਨ ਜੀ। ਇੱਕ ਪੁਲਿਸ ਆਫੀਸਰ ਨੂੰ ਬੰਗਾਲ ਦੇ ਵਿੱਚ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਹੈ ਤੁਹਾਨੂੰ ਪਤਾ ਹੀ ਹੈ ਫੇਸ ਕਰਨੀ ਪੈਂਦੀ ਹੈ, ਉੱਥੇ ਬਹੁਤ ਵੱਡਾ ਇੱਕ ਵਿਵਾਦ ਹੋ ਗਿਆ। ਚਲੋ ਉੱਥੋਂ ਦੀ ਮੁੱਖ ਮੰਤਰੀ ਨੇ ਸਟੈਂਡ ਵੀ ਲਿਆ ਇਸ ਗੱਲ ਦੀ, ਆਪਾਂ ਚਲੋ ਉਹਨਾਂ ਦੀ ਸਲਾਹਤ ਵੀ ਕਰਦੇ ਹਾਂ। ਤਾਂ ਕਹਿਣ ਦਾ ਮਤਲਬ ਹੈ ਕਿ ਯੋਗੀ ਆਦਿੱਤਿਆਨਾਥ ਤੱਕ ਜੇ ਗੱਲ ਅਪੜ ਗਈ, ਤੇ ਯੋਗੀ ਆਦਿੱਤਿਆਨਾਥ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਮਿੱਤਰ ਨੇ, ਇਹਨਾਂ ਨੂੰ ਫੌਰੀ ਤੌਰ ਤੇ ਫੋਨ ਹੀ ਕਰ ਲੈਣਾ ਚਾਹੀਦਾ ਸੀ। ਇਹ ਤੇ ਜਾਂਦੇ ਨੇ, ਉੱਥੇ ਖਾਣਾ ਬਾਣਾ ਵੀ ਛੱਕ ਕੇ ਆਉਂਦੇ ਨੇ ਜੀ। ਤਾਂ ਇਸ ਕਰਕੇ ਇਹਨਾਂ ਨੂੰ ਡਾਇਰੈਕਟਲੀ ਫੋਨ ਲਾਉਣਾ ਚਾਹੀਦਾ ਸੀਗਾ ਕਿ ਬਲਡੋਜ਼ਰ ਬਾਬਾ ਜੀ ਆ ਗੱਲ ਆ, ਇਹਨੂੰ ਬਰਖਾਸਤ ਕਰੋ, ਜਾਂ ਇਹਦੀ ACR ਦੇ ਵਿੱਚ ਇਹ ਸ਼ਿਕਾਇਤ ਜਿਹੜੀ ਦਰਜ ਕੀਤੀ ਜਾਣੀ ਚਾਹੀਦੀ ਹੈ ਕਿ ਤੁਸੀਂ ਕਿਸੇ ਧਰਮ ਨੂੰ ਸਮੁੱਚਤਾ ਦੇ ਲਿਹਾਜ਼ ਨਾਲ ਏਦਾਂ ਨਹੀਂ ਕਹਿ ਸਕਦੇ। ਤਾਂ ਇਹ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਨਹੀਂ ਕਹਿ ਸਕਦਾ। ਪਰ ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਇਹ ਇੱਕ ਨੈਰੇਟਿਵ ਦਾ ਕੋਝਾ ਨੈਰੇਟਿਵ ਆ, ਜਦੋਂ ਇਸ ਤਰ੍ਹਾਂ ਦਾ ਬਣ ਜਾਂਦਾ ਤਾਂ ਕੁਝ ਜਿਹੜੇ ਕਹਿ ਲਓ ਕਿ ਫਿਰ ਕੋ ਸੋਚ ਰੱਖਦੇ ਆ, ਉਹ ਇਸ ਤਰ੍ਹਾਂ ਦੇ ਫਿਰ ਰਿਮਾਰਕਸ ਜਿਹੜੇ ਆ ਪਾਸ ਕਰ ਦਿੰਦੇ ਨੇ। ਬਿਲਕੁਲ ਜੀ। ਜਿਹੜਾ ਵੈਸੇ ਤਾਂ ਚਲੋ ਕਿਸੇ ਨੂੰ ਵੀ ਆਪਾਂ ਇਸ ਤਰ੍ਹਾਂ ਕਿਸੇ ਵੀ ਫਿਰਕੇ ਨੂੰ, ਭਾਈਚਾਰੇ ਨੂੰ ਇਸ ਤਰ੍ਹਾਂ ਸੰਬੋਧਨ ਨਹੀਂ ਕਰਨਾ ਚਾਹੀਦਾ, ਪਰ ਜਿਹੜਾ ਸੰਵਿਧਾਨਕ ਕਿਸੇ ਚੇਅਰ ਤੇ ਬੈਠਾ ਜਾਂ ਕੋਈ ਡਿਊਟੀ ਦੇ ਦੌਰਾਨ ਜਾਂ ਸਰਕਾਰੀ ਮੁਲਾਜ਼ਮ, ਉਹਨੂੰ ਤੱਕ ਵਿਸ਼ੇਸ਼ ਤੌਰ ਤੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ। ਤੇ ਜਿਵੇਂ ਤੁਸੀਂ ਕਿਹਾ ਨੈਰੇਟਿਵ ਦਾ, ਬਿਲਕੁਲ ਇਹ ਜਿਹੜਾ ਘੱਟ ਗਿਣਤੀਆਂ ਪ੍ਰਤੀ ਜੋ ਪਿਛਲੇ ਕਈ ਸਾਲਾਂ ਦੇ ਵਿੱਚ ਜੋ ਨਫ਼ਰਤ ਫੈਲਾਈ ਗਈ, ਉਹਦਾ ਹੀ ਨਤੀਜਾ ਕਿ ਲੋਕ WhatsApp ਤੋਂ ਮੈਸੇਜ ਪੜ੍ਹ ਕੇ ਬਸ ਅੰਦਾਜ਼ਾ ਲਾ ਲੈਂਦੇ ਆ ਕਿ ਕਿਹੜਾ ਕੌਣ ਹੈ। ਅਗਲੀ ਖਬਰ ਦੇ ਵੱਲ ਵਧੀਏ। ਮਿੰਟੂ ਜੀ, ਵਿਧਾਇਕ ਸਾਹਿਬ ਕਹਿ ਰਹੇ ਨੇ ਮੇਰੀ ਸਪਾਰੀ ਦਿੱਤੀ ਗਈ ਹੈ ਜੀ। ਹਾਂਜੀ, ਦੇਖੋ ਇਹ ਇੱਕ ਵਿਧਾਇਕ ਹੈਗੇ ਨੇ ਜਿਹੜੇ ਕਿ UP ਦੇ ਆ, ਇਹਨਾਂ ਦੇ ਪਿਤਾ ਜੀ ਮੁੱਖ ਮੰਤਰੀ ਰਹੇ ਨੇ ਕਿਸੇ ਸਮੇਂ ਜੀ। ਤੇ ਇਹ ਹੁਣ ਜਿਹੜਾ ਦੋਸ਼ ਲਾ ਰਹੇ ਆ ਕਿ ਮੇਰੀ ਸੁਪਾਰੀ ਦਿੱਤੀ ਗਈ ਆ 5 ਕਰੋੜ ਦੀ, ਤਾਂ ਉਹਦੇ ਵਿੱਚ ਇਹਨਾਂ ਨੇ ਦੋਸ਼ ਜਿਹੜਾ ਹੈ, ਇਹ ਫਤਿਹ ਬਹਾਦਰ ਹੈ ਗੋਰਖਪੁਰ ਦੇ DM ਨੂੰ, DM ਉੱਥੇ ਕਹਿ ਦਿੰਦੇ ਆ, ਯਾਨੀ ਆਪਣਾ ਇੱਥੇ ਪੰਜਾਬ 'ਚ ਜਿੱਦਾਂ DC ਹੁੰਦਾ, ਤੇ ਫਿਰ ਸ਼ਾਇਦ SSP ਨੂੰ ਇੱਕ ਚਿੱਠੀ ਲਿਖੀ ਹੈ ਕਿ ਮੇਰੀ ਜਾਨ ਨੂੰ ਖਤਰਾ ਜੇ, ਮੈਨੂੰ ਬਚਾਓ, ਮੇਰੀ 5 ਕਰੋੜ ਦੀ ਜਿਹੜੀ ਸੁਪਾਰੀ ਆ ਉਹ ਦੇ ਦਿੱਤੀ ਗਈ ਆ। ਵੇਖ ਲਓ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਕੀ ਚੱਲਦਾ ਪਿਆ ਜੀ। ਤੇ ਕਿਉਂਕਿ ਇਹ ਜਿਹੜਾ ਦੋਸ਼ ਆ, ਉਹਨਾਂ ਨੇ ਜਿਹੜੀ ਚਿੱਠੀ ਲਾਈ ਆ, ਤੇ ਉਹ ਵੀ ਉਹ ਇੱਕ ਆਗੂ ਤੇ ਲਾ ਰਹੇ ਆ ਕਿ ਭਾਈ ਗੱਲ ਇਹ ਆ ਕਿ ਇਹ ਜਿਹੜੀ ਮਤਲਬ ਕਿ ਚਿੱਠੀ ਦੇ ਵਿੱਚ ਉਹਨਾਂ ਨੇ ਜਿਹੜਾ ਨਾਂ ਲਿਖਿਆ ਕਿ ਸੁਪਾਰੀ ਦੇ 1 ਕਰੋੜ ਰੁਪਏ ਜਿਹੜੇ ਆ ਉਹ
ਜਮਾ ਹੋ ਚੁੱਕੇ ਆ। ਇਹ ਵਿਧਾਇਕ ਨੇ ਸਿਟਿੰਗ, ਜੀ ਤੇ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਹੀ ਨੇਤਾ ਹੈ ਜਿਨ੍ਹਾਂ ਤੇ ਇਹਨਾਂ ਨੇ ਦੋਸ਼ ਲਾਇਆ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬਹੁਤ ਵੱਡਾ ਮਾਮਲਾ ਹੈ। ਹੁਣ ਐਸਐਸਪੀ ਕਹਿੰਦੇ ਆ ਕਿ ਬਈ ਮੈਂ ਤਫਤੀਸ਼ ਕਰ ਰਿਹਾ, ਜਿਹੜੀ ਜਾਂਚ ਪੜਤਾਲ ਦਾ ਸਿੱਟਾ ਨਿਕਲੇਗਾ ਫਿਰ ਉਹ ਤੋਂ ਬਾਅਦ ਜਿਹੜਾ ਅਗਲਾ ਸਾਡਾ ਕਦਮ ਹੋਵੇਗਾ ਉਹ ਫਿਰ ਵੇਖਾਂਗੇ ਕੀ ਕਰਨਾ। ਰਾਜੀਵ ਰੰਜਨ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ ਜਿਨ੍ਹਾਂ ਤੇ ਦੋਸ਼ ਲੱਗਾ ਉਹ ਕਾਫੀ ਸਰਗਰਮ ਹੈ। ਤੇ ਗੱਲ ਇਹ ਆ ਕਿ ਵੀਰਵਾਰ ਨੂੰ ਰਾਜੀਵ ਤੇ ਉਹਦੀ ਮਾਂ ਜਿਹੜੀ ਹੈ ਸਰੋਜ ਦੇਵੀ, ਉਹਨੇ ਵੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਕੇ ਵਿਧਾਇਕ ਫਤਿਹ ਬਹਾਦਰ ਦੇ ਦੋਸ਼ਾਂ ਨੂੰ ਗਲਤ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਇਲੈਕਸ਼ਨ ਦੀ ਰੰਜਿਸ਼ ਦੇ ਚੱਲਦਿਆਂ ਫਤਿਹ ਬਹਾਦਰ ਕਰ ਰਿਹਾ ਵਾ। ਪਰ ਗੱਲ ਇਹ ਆ ਕਿ ਜੇ ਮੰਨ ਲਓ ਇਲੈਕਸ਼ਨ ਦੀ ਰੰਜਿਸ਼ ਵੀ ਹੈ ਪ੍ਰਵੀਨ ਜੀ, ਪਰ ਬਹੁਤ ਝੂਠਾ ਇਲਜ਼ਾਮ ਜੇ ਕਹਿ ਰਹੇ ਨੇ ਤਾਂ ਬਹੁਤ ਤਗੜਾ ਇਲਜ਼ਾਮ ਹੈ ਕਿ ਕੋਈ ਔਰ ਯੂਪੀ ਦੇ ਵਿੱਚ ਕਿਲਿੰਗਸ ਹੋਈਆਂ ਨੇ। ਪੋਲੀਟੀਕਲੀ ਜੇ ਤੁਸੀਂ ਦੇਖੋਗੇ ਉੱਥੋਂ ਦਾ ਇੱਕ ਕਹਿ ਲਓ ਕਿ ਲਹੂ ਵੀਟਵਾਂ ਇਤਿਹਾਸ ਹੈ ਪੋਲਿਟਿਕਸ ਦਾ, ਜਿੱਥੇ ਕਤਲ ਕਰਵਾਏ ਗਏ ਨੇ, ਜਿੱਥੇ ਕਤਲ ਹੋਏ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਯੋਗੀ ਰਾਜ ਦੇ ਵਿੱਚ ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਇੱਕ ਵਿਧਾਇਕ ਦਾ ਦੂਸਰੇ ਆਗੂ ਤੇ ਦੋਸ਼ ਲਾਉਣਾ, ਇਹ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਖਬਰ ਹੋ ਜਾਂਦੀ ਹੈ। ਤੇ ਦੂਜੀ ਗੱਲ ਹੈ ਕਿ ਉੱਥੇ ਭੁਚਾਲ ਪਿਆ ਹੋਇਆ ਹੈ। ਉੱਥੇ ਦੀ ਭਾਜਪਾ ਦੀ ਟੀਮ ਜਿਹੜੀ ਹੈ, ਕਿਉਂਕਿ ਯੋਗੀ ਤਾਂ ਦੇਖੋ ਸੇਫ ਹੋ ਗਿਆ, ਕਹਿ ਲਓ ਕਿਤੇ ਨਾ ਕਿਤੇ। ਮੈਂ ਅੱਗੇ ਵੀ ਕਿਹਾ ਸੀ ਤੁਹਾਨੂੰ ਕਿ ਯੋਗੀ ਨੂੰ ਹਟਾਉਣ ਦਾ ਬੜਾ ਜ਼ੋਰਦਾਰ ਹੱਲਾ ਹੋਇਆ, ਪਰ ਯੋਗੀ ਨਹੀਂ ਤਾਂ ਕੌਣ? ਇੱਥੇ ਆ ਕੇ ਮਸਲਾ ਜਿਹੜਾ ਉਹ ਖਰਾਬ ਹੋ ਜਾਂਦਾ ਸੀਗਾ। ਤਾਂ ਕੁਝ ਤੁਹਾਨੂੰ ਪਤਾ ਆਰਐਸਐਸ ਵੀ ਬੈਕ ਕਰਦੀ ਪਈ ਹੈ ਯੋਗੀ ਆਦਿੱਤਿਆਨਾਥ ਨੂੰ। ਤਾਂ ਕਹਿਣ ਦਾ ਮਤਲਬ ਹੈ ਕਿ ਉੱਥੇ ਪਰ ਅੰਦਰ ਖਾਤੇ ਜੋ ਭਾਜਪਾ ਇਕਾਈ ਹੈ ਉਹਦੇ ਵਿੱਚ ਇੱਕ ਜ਼ਬਰਦਸਤ ਕਹਿ ਲਓ ਭੁਚਾਲ ਚੱਲਦਾ। ਤਾਂ ਇਹ ਕਦੇ ਕੋਈ ਕੁਝ ਕਹਿ ਦਿੰਦਾ, ਕਦੇ ਕੋਈ ਕੁਝ ਕਹਿ ਦਿੰਦਾ, ਤਾਂ ਉਹ ਹਾਰ ਦਾ ਜਿਹੜਾ ਅਸਰ ਹੈ ਨਾ ਉਹ ਤੁਹਾਨੂੰ ਉੱਥੇ ਵੇਖਣ ਨੂੰ ਜ਼ਰੂਰ ਮਿਲਦਾ ਹੈ। ਤੇ ਇਹ ਕਿਤੇ ਨਾ ਕਿਤੇ ਕਹਿ ਲਓ ਕਿ ਦੋਸ਼ ਜਿਹੜੇ ਆ ਇਹ ਤੁਸੀਂ ਸਮਝ ਸਕਦੇ ਹੋ ਕਿ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਲੈਕਸ਼ਨ ਦੇ ਜਿਹੜੇ ਮਸਲੇ ਉਹਨਾਂ ਨਾਲ ਹੀ ਜੁੜਦਾ ਜਾ ਕੇ। ਜੀ ਤੇ ਮਿੰਟੂ ਜੀ, ਰਾਹੁਲ ਗਾਂਧੀ ਦੇ ਭਾਸ਼ਣ ਮੌਕੇ ਕਹਿੰਦੇ ਵਿੱਤ ਮੰਤਰੀ ਸਿਰ ਫੜ ਕੇ ਬਹਿ ਗਏ ਜੀ। ਹਾਂ ਦੇਖੋ, ਉਹ ਹਲਵਾ ਵਾਲਾ ਜਿਹੜਾ ਉਹ ਹੈਗਾ ਨਾ ਪੋਜ਼ ਇਹਨਾਂ ਦਾ, ਉਹ ਅੱਜ ਉਹਨਾਂ ਨੇ ਲਹਿਰਾ ਦਿੱਤਾ। ਇੱਕ ਤੇ ਫੋਟੋਆਂ ਬੜੀਆਂ ਕੱਢ ਕੇ ਲਿਆਉਂਦੇ ਨੇ ਜਨਾਬ ਰਾਹੁਲ ਗਾਂਧੀ ਹੋਰੀ, ਪਤਾ ਨਹੀਂ ਕਿੱਥੋਂ ਕਿੱਥੋਂ ਫੋਟੋ ਤੇ ਕਿਹੜੇ ਕਿਹੜੇ ਪੋਜ਼ ਜਿਹੜੇ ਲੱਭ ਲੈਂਦੇ ਆ। ਉਹ ਜਦੋਂ ਦਿਖਾਇਆ ਤੇ ਜਿਹੜੀ ਨਿਰਮਲਾ ਸੀਤਾਰਮਨ ਹੈ ਵਿੱਤ ਮੰਤਰੀ, ਉਹਨੇ ਸਿਰ ਫੜ ਲਿਆ ਦੋਹਾਂ ਹੱਥਾਂ ਦੇ ਨਾਲ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੀਮ ਬਣ ਗਿਆ ਫਿਰ ਇਹਦੇ ਤੇ। ਤਾਂ ਅੱਜ ਜਿਹੜਾ ਭਾਸ਼ਣ ਦਿੱਤਾ ਰਾਹੁਲ ਗਾਂਧੀ ਨੇ ਉਹ ਤਕਰੀਬਨ 46 ਮਿੰਟ ਦਾ ਸੀਗਾ ਪ੍ਰਵੀਨ ਜੀ। ਉਹਦੇ ਵਿੱਚ ਅੱਜ ਫਿਰ ਕਿਸਾਨਾਂ ਦੀ ਐਮਐਸਪੀ ਦੀ ਗਾਰੰਟੀ ਦਾ ਮਾਮਲਾ ਉੱਠਿਆ ਕਿ ਉਹ ਤੁਹਾਡੇ ਤੋਂ ਐਮਐਸਪੀ ਦੀ ਗਾਰੰਟੀ ਪੈ ਮੰਗਦੇ ਸਨ ਤੇ ਤੁਸੀਂ ਚੱਕ ਕੇ 3 ਕਾਲੇ ਕਾਨੂੰਨ ਦੇ ਦਿੱਤੇ। ਨਾਲ ਉਹਨਾਂ ਨੇ ਕਿਹਾ ਕਿ ਜਿਹਦੇ ਕੋਲ ਦੇਸ਼ ਦਾ ਬਿਜ਼ਨਸ ਹੈ ਪਰ ਉਹਨੂੰ ਬੋਲਣ ਤੋਂ ਰੋਕਣਾ ਜਿਹੜਾ ਹੈ ਮਨਜ਼ੂਰ ਨਹੀਂ ਹੈ। ਫਿਰ ਸਪੀਕਰ ਨੂੰ ਬੋਲੇ ਕਿ ਵੈਸੇ ਅਮਾਨੀ ਅੰਡਾਨੀ ਦਾ ਫਿਰ ਨਾਮ ਲਿਆ ਤੇ ਉਹਨਾਂ ਨੇ ਜਦੋਂ ਰੋਕਿਆ ਕਿ ਜਿਹੜਾ ਹਾਊਸ ਦਾ ਮੈਂਬਰ ਨਹੀਂ ਹੈ ਉਹਦਾ ਤੁਸੀਂ ਨਾਂ ਨਾ ਲਓ, ਤਾਂ ਕਹਿੰਦਾ ਜੀ A1 ਤੇ A2 ਕਹਿ ਦਿਆ ਕਰਾਂ, ਠੀਕ ਹੈ ਚੱਲ ਜੂ ਕੰਮ। ਤੇ ਤੁਹਾਨੂੰ ਪਤਾ ਹੈ ਵੀ ਬੜਾ ਸ਼ਰਾਰਤੀ ਜਿਹਾ ਬੱਚਾ ਹੋਇਆ ਪਿਆ ਸਿਆਸਤ ਦਾ। ਤੇ ਗੱਲ ਇਹ ਆ ਕਿ ਫੋਟੋ ਦਿਖਾ ਕੇ ਦੇਸ਼ ਦੇ ਉਹ ਕਹਿੰਦੇ ਕਿ 73% ਪਿਛੜੇ ਦਲਿਤ ਜਿਹੜੇ ਆ ਉਹ ਕਿਤੇ ਵੀ ਜਗ੍ਹਾ ਜਿਹੜੀ ਹੈ ਉਹ ਹਾਸਲ ਨਹੀਂ ਕਰ ਪਾ ਰਹੇ। ਮਤਲਬ ਕਿ ਉਹਨੇ ਜੋ ਬਜਟ ਦੀ ਹਲਵਾ ਸੈਰਮਨੀ ਹੈ ਉਹਦੀ ਇੱਕ ਫੋਟੋ ਦਿਖਾਈ ਜਿਹਦੇ ਵਿੱਚ 20 ਅਫਸਰਾਂ ਨੇ ਬਜਟ ਤਿਆਰ ਕੀਤਾ ਹੈ। ਤੇ ਉਹ ਕਹਿੰਦੇ ਕਿ ਤੁਸੀਂ ਇੱਕ ਵੀ ਮਾਈਨੋਰਿਟੀ ਚੋਂ, ਇੱਕ ਵੀ OBC ਚੋਂ ਨਹੀਂ ਰੱਖਿਆ, ਬਾਕੀ ਜੋ ਕਹਿੰਦਾ ਕਿ ਫੋਟੋ ਚ ਆਉਣ ਹੀ ਨਹੀਂ ਦਿੱਤਾ ਤੁਸੀਂ। ਤੇ ਜਿਹੜੇ ਲੋਕ ਦੇਸ਼ ਦੇ 73% ਵਸੋਂ ਚ ਆਉਂਦੇ ਆ ਤੁਸੀਂ ਕਿਤੇ ਵੀ ਉਹਨਾਂ ਨੂੰ ਜਗ੍ਹਾ ਹੀ ਨਹੀਂ ਦਿੰਦੇ ਜੀ। ਬਿਲਕੁਲ। ਤਾਂ ਇਸ ਕਰਕੇ ਜਦੋਂ ਇਹ ਗੱਲਾਂ ਕਹੀਆਂ ਤੇ ਮੱਥਾ ਫੜ ਲਿਆ। ਇਹ ਦੇਖੋ ਹੁਣ ਇਹ ਇੱਥੋਂ ਤੱਕ ਕਹਾਣੀ ਸੀਮਤ ਨਹੀਂ ਰਹਿੰਦੀ। ਅੱਜ ਫਿਰ ਇੱਕ ਵਾਰੀ ਉਹਨਾਂ ਰਾਹੁਲ ਗਾਂਧੀ ਨੇ ਕਹਿ ਦਿੱਤਾ ਕਿ ਤੁਸੀਂ ਜਾਤੀ ਜਨਗਣਨਾ ਯਾਨੀ ਜਾਤ ਆਧਾਰਿਤ ਮਰਦਮਸ਼ੁਮਾਰੀ ਤੋਂ ਭੱਜਦੇ ਹੋ ਤੇ ਅਸੀਂ ਇੱਥੇ ਹੀ ਕਰਵਾਵਾਂਗੇ, ਤੁਸੀਂ ਵਹਿੰਦੇ ਰਹਿਣਾ, ਅਸੀਂ ਇੱਥੇ ਹੀ ਕਰਵਾਵਾਂਗੇ। ਤਾਂ ਮਤਲਬ ਕਿ ਇਸ ਤਰ੍ਹਾਂ ਕਾਫੀ ਜ਼ੋਰਦਾਰ ਹਮਲੇ ਜਿਹੜੇ ਆ ਉਹ ਕੀਤੇ ਗਏ। ਅਗਨੀਵੀਰ ਵਾਲਾ ਵੀ ਮਸਲਾ ਉੱਠਿਆ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਹੀ ਕਹਿ ਲਓ ਕਿ ਰਾਹੁਲ ਗਾਂਧੀ ਜਿੱਦਾਂ ਆਪਾਂ ਕਹਿੰਦੇ ਬਖੀਓ ਦੇੜ ਭਾਸ਼ਣ ਹੁੰਦੇ ਆ ਜਦੋਂ ਵੀ ਹੁੰਦੇ ਆ। ਸੋ ਅੱਗੇ ਨਰਿੰਦਰ ਮੋਦੀ ਜੀ ਇਸ ਤਰ੍ਹਾਂ ਕਰਦੇ ਹੁੰਦੇ ਸੀ ਕਿ ਬਿਲਕੁਲ ਡੋਮੀਨੇਟ ਜਿੱਦਾਂ ਹੁੰਦਾ ਨਾ ਡੋਮੀਨੈਂਸ ਰੱਖਣੀ, ਤਾਂ ਐ ਧੱਜੀਆਂ ਹੀ ਪਾ ਦਿੰਦੇ ਹੁੰਦੇ ਸੀ
ਤਾਂ ਐਤਕੀ ਥੋੜਾ ਜਿਹਾ ਮਾਮਲਾ ਉਲਟ ਨਜ਼ਰ ਆਉਂਦਾ ਹੈ ਕਿ ਐਤਕੀ ਰਾਹੁਲ ਗਾਂਧੀ ਕੋਲ ਜਦੋਂ ਵਾਰੀ ਆਉਂਦੀ ਹੈ ਤਾਂ ਰਾਹੁਲ ਗਾਂਧੀ ਬਹੁਤ ਜਾਂ ਬੁਰੀ ਤਰ੍ਹਾਂ ਧੋ ਰਹੇ ਹਨ। ਜੀ ਜੀ ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।